ਜੀ ਸਾਰੇ ਵੇਖਣ ਵਾਲਿਆਂ ਨੂੰ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ, ਆਦਾਬ। ਇਸ ਟਾਈਮ ਸਾਡੇ ਨਾਲ ਇੱਕ ਦੋਸਤ ਇੰਡੀਅਨ ਪੰਜਾਬ ਤੋਂ ਆਏ ਹੋਣ ਇੱਥੇ ਕਰਤਾਰਪੁਰ ਯਾਤਰਾ ਲਈ, ਦਰਸ਼ਨ ਦੀਦਾਰ ਲਈ। ਅਸੀਂ ਇਹਨਾਂ ਨਾਲ ਗੱਲਬਾਤ ਕਰਦੇ ਹਾਂ। ਜੀ ਬਾਜੀ, ਕੀ ਨਾਮ ਆਪਣਾ? ਹਾਂਜੀ, ਮੇਰਾ ਨਾਮ ਬਰਜਿੰਦਰ ਸਿੰਘ ਹੈ ਜੀ। ਬਰਜਿੰਦਰ ਜੀ, ਕਿੱਥੋਂ ਆਉਣਾ ਹੋਇਆ? ਮੈਂ ਮੋਹਾਲੀ ਤੋਂ ਆਇਆ ਜੀ। ਮੋਹਾਲੀ ਤੋਂ? ਹਾਂਜੀ। ਤੇ ਪਹਿਲੀ ਦਫਾ ਕਰਤਾਰਪੁਰ ਆਉਣਾ ਹੋਇਆ? ਪਾਕਿਸਤਾਨ ਪਹਿਲੀ ਵਾਰ ਆਇਆ ਹੈਗਾ, ਕਰਤਾਰਪੁਰ ਪਹਿਲੀ ਵਾਰ ਆਇਆ। ਤੇ ਥੈਂਕਸ ਟੂ ਇਮਰਾਨ ਖਾਨ ਜੀ ਤੇ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਦਿੱਤਾ ਇਸ ਇੱਥੇ ਆਉਣ ਦਾ ਤੇ ਦਰਸ਼ਨ ਕਰਨ ਦਾ ਮੌਕਾ ਦਿੱਤਾ ਅੱਗੇ। ਤੇ ਮੈਂ ਅੱਗੇ ਤੋਂ ਵੀ ਮਤਲਬ ਆਪਣੇ ਬਾਕੀ ਸਭ ਨੂੰ ਵੀ ਕਹਾਂਗਾ, ਜਿੰਨੇ ਵੀ ਪਾਕਿਸਤਾਨੀ ਨੇ ਸਭ ਨੂੰ ਮੈਂ ਥੈਂਕ ਯੂ ਕਹਾਂਗਾ। ਤੇ ਬਾਕੀ ਦੁਬਾਰਾ ਆਉਣ ਦਾ ਵੀ ਮੌਕਾ ਮਿਲੇ, ਦੁਬਾਰਾ ਵੀ ਇੱਕ ਵਾਰ ਆਵਾਂਗਾ। ਬਹੁਤ ਹੀ ਅੱਛਾ ਅਰੇਂਜਮੈਂਟ ਕੀਤਾ ਹੈ ਪਾਕਿਸਤਾਨ ਗਵਰਨਮੈਂਟ ਨੇ, ਬਹੁਤ ਹੀ ਜ਼ਿਆਦਾ ਅੱਛਾ ਲੱਗਿਆ। ਕਿੰਨੀ ਏਜ ਹੈ ਤੁਹਾਡੀ? 38 ਸਾਲ ਹੈ ਜੀ। 38 ਸਾਲ। ਅੱਛਾ, ਕੋਈ ਸਾਡੇ ਸੁਣਨ ਦੇ ਵਿੱਚ ਆਇਆ ਹੈ ਕਿ ਜਿਹੜੇ ਸਾਡੇ ਇੰਡੀਅਨ ਪੰਜਾਬ ਤੋਂ ਦੋਸਤ ਹੈ, ਜਿਹੜੀ ਸਪੈਸੀਫਿਕ ਜਿਹੜੀ ਯੂਥ ਹੈ ਉਹ ਬਹੁਤ ਘੱਟ ਗਿਣਤੀ ਦੇ ਵਿੱਚ ਇੱਥੇ ਆ ਰਹੀ ਹੈ ਕਰਤਾਰਪੁਰ ਸਾਹਿਬ। ਲੇਕਿਨ ਅੱਜ ਇੱਥੇ ਆ ਕੇ ਸਾਨੂੰ ਲੱਗਿਆ ਕਿ ਇੱਥੇ ਯੂਥ ਵੀ ਉਸੇ ਤਰ੍ਹਾਂ ਹੈ ਜਿਵੇਂ ਵੱਡੀ ਉਮਰ ਦੇ ਸਾਡੇ ਚਾਚੇ ਮਾਸੀਆਂ, ਸਾਡੇ ਮਾਈ ਬਾਪ ਆ ਰਹੇ ਨੇ, ਉਸੇ ਤਰੀਕੇ ਯੂਥ ਵੀ ਨਜ਼ਰ ਆ ਰਹੀ ਹੈ। ਤੇ ਇਹ ਕਿਆ ਕੋਈ ਯੂਥ ਦੇ ਪਿੱਛੇ ਕੋਈ ਸਪੈਸੀਫਿਕ ਪਹਿਲੇ ਵਜ੍ਹਾ ਸੀ ਜਿਸ ਵਜ੍ਹਾ ਤੋਂ ਨਹੀਂ ਆ ਰਹੀ ਸੀ? ਨਹੀਂ, ਯੂਥ ਜਿੱਥੇ ਤੱਕ ਮੇਰਾ ਖਿਆਲ ਹੈ ਜੀ, ਇੱਥੇ ਤੱਕ ਕੋਈ ਐਸੀ ਗੱਲ ਨਹੀਂ ਹੈਗੀ। ਕਿਉਂਕਿ ਚਾਹੇ ਵੱਡੇ ਹੋਣ, ਬਜ਼ੁਰਗ ਹੋਣ, ਜਾਂ ਚਾਹੇ ਤੁਸੀਂ ਕੋਈ ਜਵਾਨ ਹੋਣ, ਤੇ ਸਾਰੇ ਦੇ ਵਿੱਚ ਹੀ ਪੂਰਾ ਇੱਕ ਜੋਸ਼ ਹੈਗਾ। ਸਾਰੇ ਬਹੁਤ ਆਉਣ ਨੂੰ ਤਿਆਰ ਹੈਗੇ ਨੇ ਬੰਦੇ। ਤੇ ਈਵਨ ਮੈਨੂੰ ਲੱਗਦਾ ਹੈਗਾ ਆਉਣ ਵਾਲੇ ਟਾਈਮ ਦੇ ਵਿੱਚ ਇਹ ਹੋਰ ਵੀ ਜ਼ਿਆਦਾ ਅੱਗੇ ਵਧੇਗਾ। ਈਵਨ ਨੋਟ ਈਵਨ ਫਰੋਮ ਇੰਡੀਆ, ਤੇ ਬਾਕੀ ਜਿਹੜੇ ਆਪਾਂ ਦੇਖੀਏ ਹੋਰ ਜਿਹੜੇ ਸਿੱਖ ਹੈਗੇ ਨੇ ਕੈਨੇਡਾ ਤੋਂ ਜਾਂ ਅਮਰੀਕਾ, USA ਤੋਂ, ਉਹ ਵੀ ਬਹੁਤ ਜ਼ਿਆਦਾ ਆਉਣ ਨੂੰ ਤਿਆਰ ਹੈਗੇ ਨੇ। ਉੱਥੇ ਆਉਣ ਨੂੰ ਉਹਨਾਂ ਦਾ ਮਨ ਹੈਗਾ ਇੱਥੇ। ਤੇ ਮੈਂ ਸਭ ਨੂੰ ਇਹ ਗੁਜ਼ਾਰਿਸ਼ ਕਰਾਂਗੀ ਇੱਕ ਵਾਰ ਆ ਕੇ ਦੇਖੋ ਕਿੰਨਾ ਅੱਛਾ ਅਰੇਂਜਮੈਂਟ ਕੀਤਾ ਹੋਇਆ ਤੇ ਅੱਗੇ ਆਪਣਾ ਨਾਨਕ ਸਾਹਿਬ ਦੇ ਦਰਸ਼ਨ ਆ ਕੇ ਕਰਨ ਸਾਰੇ। ਤੇ ਅੱਛਾ, ਬਿਲਕੁਲ, ਤੁਸੀਂ ਬੜੀ ਸੋਹਣੀ ਗੱਲ ਕੀਤੀ। ਥੋੜ੍ਹਾ ਜਿਹਾ ਮੈਨੂੰ ਇਹ ਵੀ ਦੱਸਦੇ ਜਾਵੋ ਕਿ ਤੁਸੀਂ ਪਹਿਲੀ ਵਾਰੀ ਇੱਥੇ ਆਏ ਹੋ, ਇਸ ਟਾਈਮ ਗੁਰਦੁਆਰਾ ਕਰਤਾਰਪੁਰ ਦਰਬਾਰ ਸਾਹਿਬ ਅਸੀਂ ਖੜ੍ਹੇ ਹਾਂ। ਕਿਸ ਤਰ੍ਹਾਂ ਲੱਗਿਆ ਅੱਜ ਤੁਸੀਂ ਆਏ ਹੋ? ਕੁਛ ਇੱਥੋਂ ਦੇ ਜਿਹੜੇ ਇੱਥੋਂ ਦੇ ਪੰਜਾਬ ਦੇ ਲੋਕ ਹਨ, ਪਾਕਿਸਤਾਨੀ ਪੰਜਾਬ ਦੇ ਲੋਕ ਹਨ, ਤੁਸੀਂ ਉੱਥੋਂ ਆਏ ਹੋ, ਇਹਨਾਂ ਨੂੰ ਮਿਲ ਕੇ ਜਿਹੜਾ ਪਹਿਲੇ ਇੱਥੋਂ ਦਾ ਇੱਕ ਆਮ ਬੰਦਾ ਜਿੰਦਾ ਇੰਟਰੈਕਸ਼ਨ ਨਹੀਂ ਹੁੰਦਾ ਪਹਿਲੇ, ਔਰ ਉੱਥੋਂ ਦਾ ਇੱਕ ਬੰਦਾ, ਉਹ ਜੋ ਪਹਿਲੇ ਸਾਡੇ ਜ਼ਿਹਨ ਦੇ ਵਿੱਚ ਇੱਕ ਵਹਿਮ ਪਾਏ ਜਾਂਦੇ ਨੇ, ਕਿਆ ਉਦੋਂ ਤੁਸੀਂ ਕੋਈ ਮੁਖਤਲਿਫ ਪਾਇਆ ਇੱਥੇ? ਦੇਖੋ 1% ਵੀ ਮੈਨੂੰ ਇਹਦੇ ਵਿੱਚ ਲੱਗਿਆ ਨਹੀਂ ਕਿ ਮੇਰਾ ਕਿ ਆਪਣੇ ਘਰ ਤੋਂ ਦੂਰ ਹੈਗਾ। ਮੈਨੂੰ ਇਹ ਨਹੀਂ ਲੱਗਦਾ ਮੇਰਾ ਨਾਲ ਜਾ ਕੇ ਥੋੜ੍ਹੀ ਦੂਰ ਤੱਕ ਮੇਰਾ ਘਰ ਇੱਦਾਂ ਹੋਏਗਾ, ਜਾਂ ਜਿੱਦਾਂ ਕਿ ਫਿਰ ਮੇਰੇ ਵੱਡੇ ਵਡੇਰੇ ਵੀ ਪਾਕਿਸਤਾਨ ਰਾਵਲਪਿੰਡੀ ਤੋਂ ਬਿਲੋਂਗ ਕਰਦੇ ਸੀਗੇ। ਅੱਛਾ, ਰਾਵਲਪਿੰਡੀ ਤੋਂ ਗਏ ਸੀ ਤੁਹਾਡੇ ਵੱਡੇ? ਰਾਵਲਪਿੰਡੀ ਤੋਂ ਸਾਨੂੰ, ਤੇ ਉਸ ਤੋਂ ਬਾਅਦ ਫਿਰ ਉਹ ਪਾਰਟੀਸ਼ਨ ਤੋਂ ਬਾਅਦ ਉੱਧਰ ਚਲੇ ਗਏ। ਤੇ ਮੈਨੂੰ ਬਿਲਕੁਲ ਵੀ ਫਰਕ ਨਹੀਂ ਲੱਗਿਆ। ਈਵਨ ਇੰਨਾ ਜ਼ਿਆਦਾ ਉਹ ਕਹਿ ਰਹੇ ਨੇ ਕਿ ਆਓ ਤੁਸੀਂ ਸਾਡੇ ਘਰ ਆਓ। ਮੈਨੂੰ ਮੌਕਾ ਨਹੀਂ ਹੈਗਾ, ਚਲੋ ਮੈਂ ਹਲੇ ਜਾ ਨਹੀਂ ਸਕਦਾ, ਮੇਰੇ ਕੋਲ ਵੀਜ਼ਾ ਉਸ ਹਿਸਾਬ ਦਾ ਨਹੀਂ ਹੈਗਾ। ਤੇ ਅਦਰਵਾਈਜ਼ ਮੈਨੂੰ ਇੱਕ ਵਾਰ ਮੌਕਾ ਲੱਗੇ, ਮੈਂ ਅੱਗੇ ਲਾਹੌਰ, ਅੱਗੇ ਜਿੱਥੇ ਵੀ ਪੰਜਾ ਸਾਹਿਬ, ਜਿੱਥੇ ਵੀ ਆਪਣਾ ਨਨਕਾਣਾ ਸਾਹਿਬ ਮੈਂ ਜਾਣ ਦੀ ਕੋਸ਼ਿਸ਼ ਕਰਾਂਗਾ, ਅੱਗੇ ਆਉਣ ਦੀ ਕੋਸ਼ਿਸ਼ ਕਰਾਂਗਾ। ਤੇ ਕੀ ਆਖਰੀ ਸਵਾਲ ਹੈ ਮੇਰਾ ਤੁਹਾਡੇ ਤੋਂ, ਕੀ ਮੈਸੇਜ ਦੇਣਾ ਚਾਹੋਗੇ ਜਿਹੜਾ ਸਾਡੀਆਂ ਆਪਸੀ ਇੱਕ ਨਫ਼ਰਤਾਂ ਦੀ ਜਿਹੜੀਆਂ ਕੰਧਾਂ ਪਹਿਲੇ ਖੜੀਆਂ ਕੀਤੀਆਂ ਗਈਆਂ? ਇਹ ਇੱਕ ਸਾਨੂੰ ਅੱਛਾ ਮੌਕਾ ਮਿਲਾ ਹੈ, ਕਰਤਾਰਪੁਰ ਦੇ ਪਾਕਿਸਤਾਨੀ ਗਵਰਨਮੈਂਟ ਨੇ ਇਹਨਾਂ ਬਹੁਤ ਅੱਛਾ ਇਨੀਸ਼ੀਏਟਿਵ ਲਿਆ ਹੈ। ਇਹਦੇ ਬਾਰੇ ਕੀ ਕਹੋਗੇ ਕਿ ਸਾਨੂੰ ਮਜ਼ੀਦ ਅੱਗੇ ਹੋਰ ਕੀ ਕਰਨਾ ਚਾਹੀਦਾ? ਕਿ ਮੇਰਾ ਸਿਰਫ ਇਹ ਹੀ ਗੁਜ਼ਾਰਿਸ਼ ਹੈ ਪਾਕਿਸਤਾਨ ਗਵਰਨਮੈਂਟ ਨੂੰ ਕਿ ਆਪਣਾ ਜਿਸ ਤਰ੍ਹਾਂ ਇਹਨਾਂ ਨੇ ਕਰਤਾਰਪੁਰ ਸਾਹਿਬ ਦਾ ਇਹਨਾਂ ਨੇ ਲਾਂਘਾ ਖੋਲ੍ਹਿਆ ਹੈਗਾ, ਅੱਗੇ ਬਾਕੀ ਜਗ੍ਹਾ ਦੇ ਉੱਪਰ ਵੀ ਜੋ ਸਾਡੇ ਗੁਰਦੁਆਰਾ ਸਾਹਿਬ ਦੇ ਹੈਗੇ ਨੇ ਉਹਨਾਂ ਉੱਥੇ ਸਾਨੂੰ ਜਾਣ ਦਾ ਮੌਕਾ ਦਿੱਤਾ ਜਾਵੇ, ਤੇ ਅਸੀਂ ਅੱਗੇ ਹੋਰ ਵੱਧ ਚੜ੍ਹ ਕੇ ਆਪਣਾ ਈਵਨ ਇੱਥੇ ਲੋਕਾਂ ਦੇ ਨਾਲ ਮਿਲ ਜੁਲ ਸਕੀਏ। ਸਾਰਾ ਯੂਥ ਵੀ ਜੋ ਪੰਜਾਬ ਦਾ ਯੂਥ ਹੈਗਾ ਉਹ ਉੱਥੇ ਆਉਣਾ ਚਾਹੁੰਦਾ ਹੈ, ਸਭ ਨੂੰ ਗੱਲਾਂ ਕਰਨਾ ਚਾਹੁੰਦਾ ਹੈਗਾ। ਉਹਨਾਂ ਦੇ ਮਨ ਵਿੱਚ ਕੋਈ ਐਸੇ ਭੇਦਭਾਵ ਨਹੀਂ ਹੈਗਾ। ਸਭ ਦੇ ਮਨ 'ਚ ਹੈਗਾ ਕਿ ਅਸੀਂ ਗੱਲਾਂ ਕਰੀਏ। ਮੇਰੇ ਕਾਫੀ ਦੋਸਤ ਹੈ ਆਉਂਦੇ ਹੈਗੇ ਨੇ, ਜਾਂ ਉਹਨਾਂ ਦੇ ਇੱਥੇ ਦੋਸਤ ਵੀ ਹੈਗੇ ਨੇ। ਤੇ ਮੈਂ ਵੀ YouTube 'ਤੇ ਜਾਂ ਕਾਫੀ ਕੰਟੈਕਟ ਹੈਗਾ ਕਰਦਾ ਰਹਿੰਦਾ ਹੈ ਆਪਣੀ, ਜਿੰਨੀ ਮੈਨੂੰ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਮੈਨੂੰ ਵੀ ਕਾਫੀ ਲਗਾਵ ਹੈਗਾ ਪਾਕਿਸਤਾਨ ਦੇ ਨਾਲ। ਬਹੁਤ ਸੋਹਣੀ ਗੱਲ ਕਿ ਸਾਨੂੰ ਆਉਣ ਵਾਲੀ ਪੀੜ੍ਹੀ ਨੂੰ ਉਹਨੇ ਵੇਖਣਾ ਪੈਣਾ ਹੈ ਕਿ ਜਿਹੜੀਆਂ ਅਸੀਂ ਪਹਿਲੇ ਦੂਰੀਆਂ ਪੈ ਗਈਆਂ 47 ਤੋਂ ਲੈ ਕੇ ਹੁਣ ਤੱਕ ਪਾੜ ਪਏ। ਪੰਜਾਬ ਬੇਸ਼ੱਕ ਵੰਡਿਆ ਗਿਆ, ਸਰਹੱਦਾਂ ਕਾਇਮ ਰਹਿਣ, ਸਾਰਾ ਕੁਝ ਇਸੇ ਤਰੀਕੇ ਨਾਲ, ਲੇਕਿਨ ਅਸੀਂ ਨਫ਼ਰਤਾਂ ਦੀ ਬਜਾਏ ਆਪਸੀ ਮੇਲ ਵਰਤਨ ਨੂੰ ਕੁਝ ਵਧਾਈਏ। ਇਹਦੇ ਵਿੱਚ ਹੀ ਇਸ ਖਿੱਤੇ ਦਾ ਅਮਨ ਹੈ, ਇਹਦੇ ਵਿੱਚ ਹੀ ਸ਼ਾਂਤੀ ਹੈ। ਇਹੀ ਬਾਬਾ ਗੁਰੂ ਨਾਨਕ ਦਾ ਸੱਚਾ ਪੈਗਾਮ ਹੈ। ਤੇ ਬਹੁਤ ਸ਼ੁਕਰੀਆ ਤੁਸੀਂ ਸਾਡੇ ਨਾਲ ਗੱਲਬਾਤ ਕੀਤੀ। ਜਿਉਂਦੇ ਵਸਦੇ ਰਹੋ ਤੇ ਘੁੰਮੋ ਫਿਰੋ ਜੀ, ਦਰਸ਼ਨ ਦੀਦਾਰ ਲਈ ਆਇਓ। ਸਾਡੇ ਲਈ ਕੋਈ ਖਿਦਮਤ ਹੋਏ ਤੇ ਸਾਨੂੰ ਦੱਸੋ। ਬਹੁਤ ਤੁਸੀਂ ਇਹਨੇ ਪਿਆਰ ਨਾਲ ਗੱਲ ਕੀਤੀ। ਥੈਂਕ ਯੂ ਸੋ ਮਚ। ਬਹੁਤ ਸ਼ੁਕਰੀਆ ਜੀ।